ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਨੂਅਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਜੰਮੂ ਕਸ਼ਮੀਰ, ਲਦਾਖ, ਅਰੁਣਾਚਲ ਪ੍ਰਦੇਸ਼, ਮਨੀਪੁਰ ਆਦਿ ਵਿੱਚ ਕਿਵੇਂ ਜ਼ੁਲਮ ਦੀ ਚੱਕੀ ਚੱਲ ਰਹੀ ਹੈ। ਇਸ ਤੇ ਆਪਾਂ ਪੰਚੀ ਝਾਤ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇੰਟਰਨੈਸ਼ਨਲ ਪੋਲੀਟਿਕਸ ਦੀ ਗੱਲ ਕਰਦੇ ਹਾਂ। ਗਜ਼ਾ ਦੇ ਵਿੱਚ ਬੜੀ ਅਜੇ ਵੀ ਤਰਸਯੋਗ ਹਾਲਤ ਬਣੀ ਹੋਈ ਹੈ ਜੀ। ਯੂਕਰੇਨ, ਇਉਂ ਲੱਗਦਾ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਅਮਰੀਕਾ 'ਚ ਜੇ ਪ੍ਰੈਜ਼ੀਡੈਂਟ ਟਰੰਪ ਆਇਆ ਜਾਂ ਈਵਨ ਬਾਈਡਨ ਵੀ ਜੇ ਕੰਟੀਨਿਊ ਹੋਇਆ ਤਾਂ ਯੂਕਰੇਨ ਮੁੱਦੇ ਦੇ ਉੱਤੇ ਕੋਈ ਬਹੁਤੀ ਸਪੋਰਟ ਨਹੀਂ ਹੈ ਰਹਿਣੀ ਅਮਰੀਕਾ ਦੀ। ਸੋ ਉਹ ਹੁਣ ਕਿਸੇ ਹੱਦ ਤੱਕ ਤਰਲਿਆਂ 'ਤੇ ਹੀ ਆ ਗਿਆ, ਜਿਵੇਂ ਉਹਨਾਂ ਦਾ ਫੋਰਨ ਮਿਨਿਸਟਰ ਆ ਰਿਹਾ ਇੰਡੀਆ, ਔਰ ਇੰਡੀਆ ਨੂੰ ਕਹਿ ਰਹੇ ਨੇ ਕਿ ਸਵਿਸ ਮੀਟਿੰਗ ਦੇ ਵਿੱਚ ਜਿਹੜੀ ਪੀਸ ਲਈ ਹੈ ਉਹ ਪਾਰਟਿਸਿਪੇਟ ਕਰੇ, ਰਸ਼ੀਆ ਦੇ ਉੱਤੇ ਆਪਣਾ ਇਨਫਲੂਐਂਸ ਵਰਤੇ ਤਾਂ ਕਿ ਗੱਲਬਾਤ ਹੋਏ। ਸੋ ਰਸ਼ੀਆ ਵੀ ਇਸ ਨੂੰ ਹਾਰਡ ਬਾਰਗੇਨਿੰਗ ਕਰੇਗਾ ਤਾਂ ਕਿ ਯੂਕਰੇਨ ਨੂੰ, ਜਿਹਨੂੰ ਕਹਿੰਦੇ ਨੇ ਟੂ ਪੁੱਟ ਹਿਮ ਇਨ ਇਟਸ ਪਲੇਸ, ਉਹ ਆਪਣੀ ਥਾਂ 'ਤੇ ਚੱਲ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਜੇ ਇੰਡੀਆ ਆਪਣੇ ਅੰਦਰੂਨੀ ਦਬਾਅ ਨੂੰ ਬਣਾਉਣ ਦੇ ਲਈ ਗੰਦੀ ਸਿਆਸਤ ਕਰ ਰਿਹਾ, ਈਡੀ ਦੇ ਰੇਡ ਪਵਾ ਕੇ ਚੁੱਕ ਕੇ ਅੰਦਰ ਦੇਣ ਦਾ, ਉਹਦੇ 'ਤੇ ਜਰਮਨ ਨੇ ਪ੍ਰੋਟੈਸਟ ਕੀਤਾ, ਅਮਰੀਕਾ ਨੇ ਕੀਤਾ। ਇਹਨਾਂ ਨੂੰ ਵੀ ਅੱਖਾਂ ਦਿਖਾ ਰਿਹਾ ਕਿ ਭਾਈ ਇਹ ਸਾਡਾ ਅੰਦਰੂਨੀ ਮਾਮਲਾ ਹੈ। ਹੁਣ ਅੰਦਰੂਨੀ ਮਾਮਲੇ ਦੇ ਥੱਲੇ ਅਦਰਵਾਈਜ਼ ਕੀ ਚੱਲ ਰਿਹਾ ਬਾਕੀ ਸਟੇਟਾਂ 'ਚ? ਪੰਜਾਬ ਦੀ ਗੱਲ ਅਸੀਂ ਕਰਦੇ ਹਾਂ, ਕਸ਼ਮੀਰ ਦੀ ਵੀ ਕਰਦੇ ਹਾਂ। ਹੁਣ ਚੋਣਾਂ ਤੋਂ ਠੀਕ ਪਹਿਲਾਂ ਵੀ ਉਹਨਾਂ ਨੇ, ਹਾਲਾਂ 4 ਸਾਲ ਬੀਤ ਗਏ, ਜੰਮੂ ਕਸ਼ਮੀਰ ਦਾ ਈਵਨ ਸਟੇਟ ਦਾ ਜਿਹੜਾ ਸਟੇਟਸ ਹੈ ਉਹ ਵੀ ਵਾਪਸ ਨਹੀਂ ਲਿਆਂਦਾ। ਔਰ ਹੁਣ ਜੰਮੂ ਕਸ਼ਮੀਰ ਦੇ ਵਿੱਚ ਅਮਰੀਕਨ ਫੋਰਸਿਸ ਨੂੰ, ਜਿਹੜੀ ਇੰਡੀਅਨ ਫੋਰਸਿਸ ਨੂੰ ਟੋਟਲ ਜਿਹੜਾ ਖੁੱਲ੍ਹ ਦੇ ਕੇ, ਭਾਵੇਂ ਉਹ ਕਿਸੇ ਦਾ ਬੰਦੇ ਮਾਰ ਦੇਣ ਜਾਂ ਉਹਦੇ ਲਈ ਉਹ ਕੋਈ ਆਨਸਰੇਬਲ ਨਹੀਂ ਨੇ, ਉਹ ਉਹਨਾਂ ਦਾ ਜਿਹੜਾ ਖਾਸ ਤੌਰ 'ਤੇ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ, ਜਿਹਨੂੰ ਇਹ ਅਫਸਪਾ ਕਹਿੰਦੇ ਨੇ, ਉਹ ਬਰਾਬਰ ਜਾਰੀ ਹੈ। ਔਰ ਇਹਦੇ ਥੱਲੇ ਹੀ ਜੇ ਚਿੱਠੀ ਸਿੰਘਪੁਰਾ 'ਚ ਇਹਨਾਂ ਨੇ 35 ਸਿੱਖ ਮਾਰਨ ਤੋਂ ਬਾਅਦ ਪੱਥਰੀਵਾਲ ਦੇ ਵਿੱਚ 5 ਮੁਸਲਮਾਨ ਮੁੰਡੇ ਚੁੱਕ ਕੇ ਮਾਰੇ ਸੀ, ਤੇ ਇਹਦੇ ਬਾਵਜੂਦ ਕਿ ਮਿਲਟਰੀ ਇਨਕੁਆਇਰੀ ਨੇ ਵੀ ਕਿਸੇ ਹੱਦ ਤੱਕ ਦੋਸ਼ ਨੂੰ ਮੰਨਿਆ ਸੀ, ਪਰ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਜੀ ਉਹਦੇ ਥੱਲੇ ਕਿਸੇ ਨੂੰ ਅਕਾਊਂਟੇਬਲ ਨਹੀਂ ਬਣਾਇਆ ਜਾ ਸਕਦਾ, ਔਰ ਮਿਲਟਰੀ ਹਾਇਰ ਕੋਰਟ ਨੇ ਉਹਨਾਂ ਨੂੰ ਆਫ ਦਾ ਹੁੱਕ ਕਰ ਦਿੱਤਾ ਸੀ। ਹੁਣ ਅਮਿਤ ਸ਼ਾਹ ਇਹ ਪ੍ਰੋਮਿਸ ਕਰ ਰਿਹਾ ਕਿ ਜੀ ਇਹ ਜੇ ਸਾਨੂੰ ਤੁਸੀਂ ਪਾਵਰ ਦਿਓ, ਜੰਮੂ ਕਸ਼ਮੀਰ ਜਿਹੜਾ ਯੂਨੀਅਨ ਟੈਰੀਟਰੀ ਦੇ ਵਿੱਚ ਹੀ ਹੈ, ਤੇ ਅਸੀਂ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਐਕਟ ਹੈ ਇਹਨੂੰ ਖ਼ਤਮ ਕਰ ਦਿਆਂਗੇ। ਇਸ ਦੇ ਉੱਤੇ ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹ ਇੱਕ ਪੋਲ ਗਿਮਿਕ ਹੈ, ਔਰ ਇਸ ਦੇ ਉਲਟ ਰਾਦਰ ਚੱਲ ਰਿਹਾ ਕਿ ਕਸ਼ਮੀਰ ਦੇ ਵਿੱਚ ਫੜੋ ਫੜੀ ਦਾ ਦੌਰ ਹੈ। ਮਹਿਬੂਬਾ ਮੁਫਤੀ ਨੇ ਇਹ ਕਿਹਾ ਅਥਾਰਟੀਜ਼ ਹਰਾਸਿੰਗ ਕਿਨ ਆਫ ਸੈਪਰੇਟਿਸਟ ਟੂ ਪੈਡਲ ਪ੍ਰੋਪੇਗੈਂਡਾ, ਕਿ ਇਹ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਅਥਾਰਟੀਜ਼ ਨੇ ਹਰਾਸ ਕਰ ਰਹੀਆਂ ਨੇ ਫੈਮਿਲੀ ਮੈਂਬਰਸ ਨੂੰ, ਜਿਹੜੇ ਆਜ਼ਾਦੀ ਦੀ ਮੰਗ ਕਰਨ ਵਾਲੇ ਸੀ। ਉਹਨਾਂ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਕਿ ਉਹ ਡਿਸਓਨ ਕਰਨ ਆਪਣੀਆਂ ਫੈਮਲੀਜ਼ ਨੂੰ। ਔਰ ਇਹਦੇ 'ਤੇ ਜਿਵੇਂ ਸਾਮਾ ਸ਼ਾਬੀਰ ਅਸੀਂ ਜ਼ਿਕਰ ਕੀਤਾ ਸੀ ਕਿ ਬਈ ਸ਼ਾਬੀਰ ਅਹਿਮਦ ਸ਼ਾਹ ਦੀ ਡਾਟਰ ਤੋਂ ਕਹਾਇਆ ਗਿਆ, ਫਿਰ ਸੈਯਦ ਅਲੀ ਸ਼ਾਹ ਗਿਲਾਨੀ ਦੀ ਗ੍ਰੈਂਡ ਡਾਟਰ ਰੂਵਾ ਸ਼ਾਹ ਨੂੰ ਕਿ ਜੀ ਅਸੀਂ ਭਾਰਤ ਮਾਤਾ ਦੇ ਸੰਵਿਧਾਨ 'ਚ ਯਕੀਨ ਰੱਖਦੇ ਹਾਂ। ਔਰ ਇਹ ਸਾਰੇ ਦੇ ਚੱਲਦੇ ਇਹ ਸਾਰਾ ਚੱਲ ਰਿਹਾ। ਕਸ਼ਮੀਰ ਵਿਟਨੈਸਡ ਏ ਟਾਈਮ when gun-toting militants threatened and forced political workers to disassociate themselves from the mainstream or face dire consequences. Today the pattern is being repeated, and what makes it even more disturbing is that the role of being played by the state itself. ਮਹਿਬੂਬਾ ਮੁਫਤੀ ਨੇ ਕਿਹਾ ਇੱਕ ਜ਼ਮਾਨਾ ਸੀ ਕਿ ਗਨ ਚੁੱਕਣ ਵਾਲੇ ਜਿਹੜੇ ਨੇ ਉਹ ਜ਼ਬਰਦਸਤੀ ਘੁਆਉਂਦੇ ਸੀ ਕਿ ਜੀ ਤੁਸੀਂ ਇਹ ਕਹੋ ਕਿ ਅਸੀਂ ਬਿਲਕੁਲ ਨਾਲ ਨਹੀਂ ਸਿਸਟਮ ਦੇ ਅਸੀਂ, ਤੇ ਅੱਜ ਉਹੀ ਗੱਲ ਇੰਡੀਅਨ ਸਟੇਟ ਕਰਾ ਰਹੀ ਹੈ ਗਨ ਦੇ ਜ਼ੋਰ ਦੇ ਉੱਤੇ। ਜਿਹੜੇ ਇਸ ਪਾਸੇ ਤੁਰੇ ਜਾਂ ਸੈਯਦ ਅਲੀ ਸ਼ਾਹ ਗਿਲਾਨੀ ਵਰਗੇ ਜਿਹੜੇ ਫੌਤ ਹੋ ਚੁੱਕੇ ਨੇ, ਉਹਨਾਂ ਦੇ ਟੱਬਰਾਂ ਤੋਂ ਵੀ ਘੁਆਣਾ ਸਾਡਾ ਕੋਈ ਤਾਲੁਕ ਨਹੀਂ, ਤਾਂ ਕਿ ਉਹਨਾਂ ਦੀ ਮਈਅਤ ਤਾਂ ਰੋਲੀ ਸੀ ਸੈਯਦ ਅਲੀ ਸ਼ਾਹ ਗਿਲਾਨੀ ਦੀ, ਉਹਨਾਂ ਦੀ ਆਈਡੀਓਲੋਜੀ ਨੂੰ ਵੀ ਧੁੰਦਲਾ ਕੀਤਾ ਜਾਏ ਅੱਗੋਂ, ਔਰ ਕਿਹਾ ਜਾਏ ਜੀ ਇਹਨਾਂ ਦਾ ਤਾਂ ਟੱਬਰ ਵੀ ਇਹਨਾਂ ਦੇ ਨਾਲ ਨਹੀਂ ਹੈ। ਹੁਣ ਇਹੀ ਗੱਲ ਬਾਕੀਆਂ 'ਤੇ ਕੀ ਚੱਲ ਰਿਹਾ? ਫੋਲੋਇੰਗ outrage, Manipur revokes order declaring Easter Sunday as a working day. ਹੁਣ ਜਿਹੜਾ ਕੁਕੀ ਕਬੀਲਾ ਹੈ ਮਨੀਪੁਰ ਦੇ ਵਿੱਚ ਈਸਾਈ ਨੇ, ਔਰ ਇਹ ਜਿਹੜਾ ਈਸਟਰ ਫਰਾਈਡੇ ਹੁੰਦਾ, ਈਸਟਰ ਸੰਡੇ, ਇਹ ਖਾਸ ਅਹਿਮੀਅਤ ਵਾਲਾ ਹੁੰਦਾ ਹੈ। ਇਹ ਸਾਰੇ ਨੂੰ ਅਸੀਂ ਦੇਖਦੇ ਹੀ ਹਾਂ ਕਿ ਈਸਟਰ ਡੇ, ਤੇ ਉੱਥੇ ਕਿਉਂਕਿ ਉਹ ਬੀਜੇਪੀ ਦੀ ਹਕੂਮਤ ਹੈ, ਉਹਨਾਂ ਨੇ ਫਰਮਾਨ ਕੱਢਤਾ
ਕਿ ਵੀ ਇਹ ਜਿਹੜਾ ਈਸਟਰ ਦਾ ਸੰਡੇ ਹੋਏਗਾ ਵਰਕਿੰਗ ਡੇ ਹੋਏਗਾ। ਇਹ ਮਨੀਪੁਰ ਗਵਰਨਮੈਂਟ ਆਰਡਰ ਡਿਕਲੇਅਰਿੰਗ ਕਮਿੰਗ ਈਸਟਰ ਸੰਡੇ ਔਨ March 31st as a working day for all public offices in the conflict-ridden state ignited public outrage on March 28, after which the state government was forced to modify the order and clarify that both Good Friday and Easter Sunday would remain holidays। ਤੁਸੀਂ ਦੇਖੋ ਸੰਡੇ ਅਦਰਵਾਈਜ਼ ਛੁੱਟੀ ਹੁੰਦੀ ਹੈ, ਹੁਣ ਉੱਥੇ ਕਿਸ ਹੱਦ ਤੱਕ ਜ਼ੁਲਮ ਈਸਾਈਆਂ ਦੇ ਉੱਤੇ ਚੱਲ ਰਹੇ ਨੇ। ਉਹਨਾਂ ਨੇ ਆਰਡਰ ਕੱਢਿਆ ਵੀ ਨਹੀਂ ਸਾਰੇ ਜਿਹੜੇ ਨੇ ਉਹ ਸੰਡੇ ਵੀ ਕੰਮ ਕਰੋਗੇ, ਕਿਉਂਕਿ ਇਹ ਹੁਣ ਛੁੱਟੀ ਦਾ ਦਿਨ ਨਹੀਂ ਹੈ। ਲੋਕ ਖੜੇ ਹੋ ਗਏ ਔਰ ਪੂਰਾ ਪ੍ਰੋਟੈਸਟ ਕਰ ਰਹੇ ਨੇ। ਫਿਰ ਗਵਰਨਮੈਂਟ ਨੇ ਕਿਹਾ ਨਹੀਂ 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 ਫਰਾਈਡੇ ਸੰਡੇ ਤੁਸੀਂ ਆਫ ਲੈ ਸਕਦੇ ਹੋ। ਔਰ ਕੱਲਾ ਇਹੀ ਨਹੀਂ, ਇੱਕ ਪਾਸੇ ਤਾਂ ਇਹ ਚੀਨ ਨੂੰ ਅੱਖਾਂ ਦਿਖਾਉਂਦੇ ਨੇ ਕਿ ਜੀ ਅਰੁਣਾਚਲ ਪ੍ਰਦੇਸ਼ ਸਾਡਾ, ਪਰ ਹੁਣ ਹੋ ਕੀ ਚੱਲ ਰਿਹਾ? ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਐਕਸਟੈਂਡਡ ਇਨ ਪਾਰਟਸ ਆਫ ਅਰੁਣਾਚਲ ਨਾਗਾਲੈਂਡ ਫॉर 6 more months। ਹੁਣ ਇਹ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਹੈ, ਜਿਹਦੇ ਥੱਲੇ ਕੋਈ ਵੀ ਫੌਜੀ ਜਿਹਨੂੰ ਮਰਜ਼ੀ ਸ਼ੂਟ ਕਰਦੇ ਮਾਰਦੇ, ਅਗਲੇ 6 ਮਹੀਨਿਆਂ ਲਈ ਉਹਨਾਂ ਨੇ ਜਿਹੜਾ ਅਰੁਣਾਚਲ ਦੇ ਔਰ ਨਾਗਾਲੈਂਡ ਦੇ ਕਾਫੀ ਹਿੱਸਿਆਂ ਦੇ ਵਿੱਚ ਉਸ ਨੂੰ ਵਧਾ ਦਿੱਤਾ। ਔਰ ਲਦਾਖ ਦੇ ਹਵਾਲੇ ਨਾਲ ਸਾਹਮਣੇ ਹੈ ਵਾਂਗਚੁਕ ਜਿਹੜਾ 21 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਜਿਸ ਨੇ ਆਪਣਾ ਖੋਲ੍ਹੀ ਹੈ, ਖ਼ਤਮ ਕੀਤੀ ਹੈ ਭੁੱਖ ਹੜਤਾਲ, ਔਰ ਕਿਵੇਂ ਉਹਨੂੰ ਪਬਲਿਕ ਸਪੋਰਟ ਮਿਲੀ, ਕਿਵੇਂ ਲੱਖਾਂ ਲੋਕ ਜਿਹੜੇ ਆ ਉਹ ਉਹਦੀ ਹਮਾਇਤ 'ਚ ਆਏ। ਬਹੁਤ ਵੱਡਾ ਦੁਨੀਆ ਦੇ ਵਿੱਚ ਉਹਦਾ ਨਾਂ ਹੈ ਐਨਵਾਇਰਨਮੈਂਟਲਿਸਟ ਦੇ ਤੌਰ 'ਤੇ। ਉਹਦਾ ਇਹ ਹੈ ਕਿ ਵੀ ਲਦਾਖ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਉਹਨੂੰ ਤੁਸੀਂ 6th ਸਕੈਜੂਅਲ 'ਚ ਨਹੀਂ ਲਿਆ ਰਹੇ, ਉਹਨੂੰ ਪ੍ਰੋਪਰ ਜਿਹੜਾ ਉਹਦੀ ਕੋਈ ਅਸੈਂਬਲੀ ਵੀ ਨਹੀਂ ਬਣਾਈ ਜਾਂ ਬਣਾਉਣ ਦੀ ਲਾਈਨ, ਔਰ ਉਹਨੂੰ ਤੁਸੀਂ ਜਿਹੜਾ ਉਹਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਕਰਨੇ ਨੇ। ਸੋ ਉਹਨਾਂ ਦੀ ਮੰਗ ਇਹ ਹੈ ਕਿ ਭਾਈ ਉਹਨੂੰ 6th ਸਕੈਜੂਅਲ 'ਚ ਲਿਆਓ। ਔਰ ਉਹ ਜਿਹੜੀ ਗੱਲ ਉਹਨੇ ਬੜੀ ਵੂਨ ਚੌਕ ਨੇ ਕਹੀ ਪਿਛਲੇ ਦਿਨਾਂ 'ਚ, ਉਹਨੇ ਕਿਹਾ ਲਦਾਖ ਨੂੰ ਹੁਣ ਤੱਕ ਜੇ ਕੋਈ ਸੇਵ ਕੀਤਾ ਤਾਂ 3 ਤਾਕਤਾਂ ਨੇ, ਸਿੱਖ, ਗੋਰਖੇ ਔਰ ਲੋਕਲ ਲੋਕ। ਉਹਨਾਂ ਨੇ ਕਿਹਾ ਜੀ ਅੱਜ ਸਿੱਖ ਫੌਜ ਦੇ ਜਵਾਨਾਂ ਦਾ ਜਿਹੜਾ ਇੱਥੇ ਤਾਇਨਾਤ ਮਨੋਬਲ ਬਹੁਤ ਲੋ ਹੈ, ਕਿਉਂਕਿ ਉਹਨਾਂ ਦੇ ਹੀ ਭਰਾਵਾਂ ਬਜ਼ੁਰਗਾਂ ਨੂੰ ਕਿਸਾਨ ਕਹਿ ਕੇ ਜਿਹੜੀ ਮੂਵਮੈਂਟ ਉਹਨਾਂ ਦੀ ਉਹਨਾਂ ਨੂੰ ਮਾਰਿਆ ਜਾ ਰਿਹਾ, ਇਸ ਲਈ ਉਹਨਾਂ ਦਾ ਮੋਰਾਲ ਲੋ ਹੈ। ਨੇਪਾਲ ਦੇ ਗੋਰਖੇ ਜਿਹੜੇ ਇਹਨਾਂ ਨੇ ਅਗਨੀਵੀਰ ਸਕੀਮ ਲਿਆ ਕੇ ਉਹਨਾਂ ਦੀਆਂ ਭਰਤੀਆਂ ਵੀ ਬੰਦ ਕਰਤੀਆਂ, ਉਹਨਾਂ ਦੇ ਅੰਦਰ ਵੀ ਕੋਈ ਉਤਸ਼ਾਹ ਨਹੀਂ। ਤੇ ਲਦਾਖ ਦੇ ਲੋਕਾਂ ਨਾਲ ਜੋ ਕਰ ਰਹੇ ਨੇ, ਜੋ ਸਾਡੇ ਨਾਲ ਮੰਨੇ ਸੀ ਉਹ ਤੋਂ ਵੀ ਮੁੱਕਰ ਰਹੇ ਨੇ, ਤੇ ਕੱਲ੍ਹ ਨੂੰ ਲਦਾਖ ਨੂੰ ਡਿਫੈਂਡ ਕਿਹਨੇ ਕਰਨਾ? ਹੁਣ ਇਹ ਨੇ ਜਿਹੜੀਆਂ ਹਕੀਕਤਾਂ ਗਰਾਊਂਡ ਦੇ ਉੱਤੇ। ਇਹਦੇ ਬਾਵਜੂਦ ਜੇ ਕੋਈ ਇਹ ਕਹੀ ਜਾਏ ਜੇ ਜੀ ਬਾਬਾ ਭਾਰਤ ਸੁਪਰ ਪਾਵਰ ਔਰ ਵਿਸ਼ਵ ਗੁਰੂ ਤੇ ਫਲਾਣਾ, ਤੇ ਉਹਨੂੰ ਫਿਰ ਆਪਣੇ ਦਿਮਾਗ ਦਾ ਜ਼ਰੂਰ ਇਲਾਜ ਕਰਵਾਉਣਾ ਚਾਹੀਦਾ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਜਸਕੀਰਤ ਸਿੰਘ, ਸ਼ਿੰਦਾ ਸਿੰਘ ਗਿੱਲ ਖਾਲਿਸਤਾਨੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ, ਫਿਰ ਪਰਮਿੰਦਰ ਸਿੰਘ ਜੀ, ਫਿਰ ਸਿੰਘ ਗਰਚਾ ਜੀ, ਫਿਰ ਇਸੇ ਤਰ੍ਹਾਂ ਸੰਜੇ ਸ਼ਰਮਾ ਜੀ, ਫਿਰ ਅਨੋਖ ਸਿੰਘ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਟ੍ਰਿਪਲ ਸਟਾਰ ਜੀ ਇਹ ਵੀ ਸਾਨੂੰ ਦੇਖ ਰਹੇ ਨੇ, ਔਰ ਲਖਵਿੰਦਰ ਸਿੰਘ ਔਲਖ ਜੀ, ਫਿਰ ਇਸ ਤਰ੍ਹਾਂ ਹਰਮਨ ਪੰਨੂ ਜੀ, ਧਰਮ ਸਿੰਘ ਜੀ, ਸੁਖਦੇਵ ਸਿੰਘ ਜੀ, ਜਸਪਾਲ ਸਿੰਘ ਕੈਲੇ, ਏ ਸਿੰਘ ਜੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਨਾਹਰਾ ਚੌਲ ਜੀ, ਬਲਦੇਵ ਸਿੰਘ ਬਾਜਵਾ ਜੀ, ਫਿਰ ਐਨ ਸੇਖੋਂ, ਗੁਰਪ੍ਰੀਤ ਬਰਾੜ ਜੀ, ਫਿਰ ਜਸਵੀਰ ਬਰਾੜ ਜੀ, ਪਾਲ ਸਿੰਘ ਗਰੇਵਾਲ ਜੀ, ਮੁਹੰਮਦ ਅਕਰਮ ਜੀ, ਔਰ ਇਸ ਤਰ੍ਹਾਂ ਸ਼ਿੰਦਾ ਸਿੰਘ ਗਿੱਲ ਖਾਲਿਸਤਾਨੀ ਜੀ, ਫਿਰ ਨੂਰ ਜੀ, ਹਰਪਾਲ ਸਿੰਘ ਜੀ, ਕੁਲਦੀਪ ਕੌਰ ਜੀ, ਸੁਰਮੁਖ ਮੰਦਰਾ ਜੀ, ਫਿਰ ਦੀਪ ਸਿੰਘ ਸਿੱਧੂ ਜੀ, ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਜੁਗਰਾਜ ਸਿੰਘ ਸਿੱਧੂ ਐਂਡ ਮਨਜੋਰ ਕੋਇਨੂਰ, ਫਿਰ ਇਸ ਤਰ੍ਹਾਂ ਜਗਸੀਰ ਸਿੰਘ ਸਿੱਧੂ ਜੀ ਐਂਡ ਫਿਰ ਸਿੰਘ ਨਵਜੋਤ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ, ਰਾਜ ਕਰੇਗਾ ਖਾਲਸਾ ਜੀ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਸਾਡੇ ਦੀਪਕ ਚੋਪੜਾ ਜੀ ਕਹਿੰਦੇ ਨੇ FBI ਤੇ CIA ਦੇ ਏਜੰਟ ਬਣ ਕਰ ਭਾਰਤ ਤੇ ਦਬਾਅ ਬਣਨ ਤੇ ਕੁਛ ਨਹੀਂ ਹੋਣਾ, ਤੁਸੀਂ ਕੁੱਟੇ ਹੀ ਜਾਣਾ। ਹਾਂਜੀ ਕੋਈ ਨਹੀਂ, ਇਹ ਤਾਂ ਸਮਾਂ ਦੱਸੇਗਾ ਵੀ ਕੁੱਟ ਕੌਣ ਖਾਏਗਾ, ਪਰ ਹਾਲ ਦੀ ਘੜੀ ਅਮਰੀਕਾ ਨੇ ਵੀ ਤੁਹਾਨੂੰ ਧੌਣ ਤੋਂ ਫੜਿਆ, ਬਿਲਕੁਲ, ਤੇ ਸਿੱਖਾਂ ਨੇ ਵੀ ਤੁਹਾਡੀਆਂ ਬਾਹਾਂ ਨੂੜ ਕੇ ਜਿਹੜੀਆਂ ਉਹ ਤੁਹਾਨੂੰ ਇਹ ਸਬਕ ਸਿਖਾਉਣਾ ਜਿਹੜੇ ਜੋ ਤੁਸੀਂ ਇਹ ਧੋਖਾਧੜੀ ਕਰਦੇ ਰਹੇ ਹੋ ਔਰ ਅੱਜ ਵੀ ਕਰ ਰਹੇ ਹੋ ਸਾਰਿਆਂ ਦੇ ਨਾਲ। ਔਰ ਫੇਸਬੁੱਕ ਦੇ ਉੱਤੇ ਅਸੀਂ ਆਉਂਦੇ ਹਾਂ, ਦਵਿੰਦਰ ਸਿੰਘ ਫਤਿਹ ਨੇ, ਕਮਲ ਸਿੰਘ ਕਹਿੰਦੇ ਨੇ ਇੱਕ ਦਿਨ ਕਿਸੇ ਨੇ ਗੁਰੂ ਸਾਹਿਬ ਦੇ ਸਰੂਪਾਂ ਦੀ ਛਪਾਈ ਦੀ ਗੱਲ ਕੀਤੀ ਸੀ, ਮੁੱਦਾ ਤਾਂ ਉਹਨਾਂ ਨੇ ਠੀਕ ਉਠਾਇਆ ਸੀ, ਪਰ ਮੈਂ ਹੋਰ ਵੀ ਸੋਚਦਾ
ਕਿ ਸਿੱਖਾਂ ਨੂੰ ਕਮੇਟੀਆਂ ਜਾਂ ਸੰਸਥਾਵਾਂ, ਸਿੱਖਾਂ ਦੀਆਂ ਕਮੇਟੀਆਂ ਜਾਂ ਸੰਸਥਾਵਾਂ ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕਹਿੰਦੇ ਹਨ ਕਿ ਸਮਾਜ ਦੇ ਆਗੂ ਉਹ ਜਿਹੇ ਹੋਣਗੇ ਜੋ ਜਿਹਾ ਸਮਾਜ ਹੋਏਗਾ। ਪਿਛਲੇ ਕਈ ਦਹਾਕਿਆਂ ਤੋਂ ਗੁਰਦੁਆਰਿਆਂ ਵਿੱਚ ਸੰਗਤਾਂ ਦਾ ਬਹੁਤ ਵਾਧਾ ਹੋਇਆ ਹੈ, ਪਰ ਸੇਵਾ ਕਰਨ ਵਾਲੇ ਉਸੇ ਅਨੁਪਾਤ ਵਿੱਚ ਨਹੀਂ ਵਧੇ। ਸਰੂਪਾਂ ਦੀ ਸੇਵਾ ਦੀ ਤਾਂ ਗੱਲ ਛੱਡੋ, ਲੰਗਰ ਹਾਲ ਵਿੱਚ ਵੀ ਪ੍ਰਬੰਧਕਾਂ ਨੂੰ ਦਿਹਾੜੀ ਤੇ ਭਈਏ ਰੱਖਣੇ ਪੈ ਰਹੇ ਹਨ। ਮੈਂ ਇੱਥੇ ਬਾਹਰ ਵੀ ਦੇਖਿਆ, ਕਮੇਟੀ ਵਾਲੇ ਰੋਜ਼ ਆਵਾਜ਼ਾਂ ਮਾਰਦੇ ਸਨ ਲੰਗਰ ਪਕਾਉਣ ਲਈ ਸੇਵਾਦਾਰਾਂ ਦੀ ਲੋੜ ਹੈ, ਪਰ ਹਾਰ ਕੇ ਪਹਿਲਾਂ ਉਹਨਾਂ ਨੇ ਤਨਖਾਹ ਤੇ ਬੀਬੀਆਂ ਰੱਖੀਆਂ, ਫਿਰ ਰੌਲਾ ਪੈਣ ਤੇ ਮਸ਼ੀਨਾਂ ਹੀ ਲਾ ਦਿੱਤੀਆਂ। ਸਿੱਖਾਂ ਕੋਲ ਤਾਂ ਹੁਣ ਨਿਤਨੇਮ ਦਾ ਵੀ ਸਮਾਂ ਨਹੀਂ, ਉਹ ਵੀ ਗੱਡੀ ਚਲਾਉਂਦਾ ਹੀ ਘਰ ਸੁਣ ਲੈਂਦੇ ਹਨ। ਨਾ ਕਿਸੇ ਪੰਥਕ ਕਾਰਜ ਲਈ ਕੋਈ ਦਿਹਾੜੀ ਭੰਨ ਕੇ ਰਾਜੀ ਹੈ, ਤੇ ਸੇਵਾ ਲਈ ਸਮਾਂ ਕਿੱਥੇ ਕੱਢਣ ਵਿਚਾਰੇ। ਘਰਾਂ ਦੀਆਂ ਕਿਸ਼ਤਾਂ ਦੇਣੀਆਂ, ਆਪਣੀਆਂ ਜਾਇਦਾਦਾਂ ਬਣਾਉਣੀਆਂ, ਤੇ ਬਾਕੀ ਹੁਣ ਮੋਬਾਈਲ ਦੀ ਸੇਵਾ ਵਿੱਚ ਵੀ ਜ਼ਰੂਰ ਸਮਾਂ ਕੱਢਣਾ ਹੁੰਦਾ ਹੈ। ਜਦੋਂ ਦਾ ਇੰਟਰਨੈਟ ਸਸਤਾ ਹੋਇਆ ਹੋਰ ਵੀ ਜ਼ਰੂਰੀ ਹੋ ਗਿਆ, ਖਾਸ ਕਰਕੇ ਬੀਬੀਆਂ ਲਈ। ਇਹ ਸਿੱਖ ਬਹੁ ਗਿਣਤੀ ਦੀ ਗੱਲ ਹੈ, ਨਾ ਕਿ ਸਾਰਿਆਂ ਦੀ। ਅਜੇ ਵੀ ਕੁਝ ਸਿੱਖ ਹਨ ਜੋ ਸੇਵਾ ਲਈ ਸਮਰਪਿਤ ਹਨ, ਪਰ ਉਹਨਾਂ ਨਾਲ ਸਪਲਾਈ ਦੀ ਮੰਗ ਪੂਰੀ ਨਹੀਂ ਹੋ ਰਹੀ। ਵੀਰ ਕਮਲ ਸਿੰਘ ਹੋਰਾਂ ਨੇ ਬਹੁਤ ਠੀਕ ਨੁਕਤੇ ਦੇ ਉੱਤੇ ਪੁਆਇੰਟ ਆਊਟ ਕੀਤਾ। ਅਸੀਂ ਆਰਾਮ ਪ੍ਰਸਤ ਹੈ, ਅਸੀਂ ਬਿਲਕੁਲ ਜੋ ਸੇਵਾ ਦਾ ਪਾਰਟ ਸੀ ਉਹ ਵੀ ਸਾਡੇ 'ਚ, ਹਾਲਾਂ ਦੂਸਰੇ ਪ੍ਰਭਾਵਿਤ ਹੁੰਦੇ ਨੇ ਕਿ ਜੀ ਦੇਖੋ ਸਿੱਖ ਜੋੜੇ ਵੀ ਸਾਫ਼ ਕਰ ਰਹੇ ਨੇ, ਦੂਸਰੇ ਵੀ ਕਰ ਰਹੇ ਨੇ, ਪਰ ਉਹ ਜਿਹੜਾ ਜਜ਼ਬਾ ਸੀ ਕਿ ਲੰਗਰ में जो टोए जल देग जो ਵਰਤਾਏ जबी तभी तो वो सिख सतगुरु को प्यारा है। ਲੰਗਰ ਦੇ ਲਈ ਪਾਣੀ ਢੋਣਾ, ਲੱਕੜਾਂ ਪਾੜਨੀਆਂ, ਲਿਆਣੀਆਂ, ਹੱਥੀਂ ਸੇਵਾ ਕਰਨੀ, ਉਹ ਪਾਰਟ ਹੈ ਅਜੇ ਵੀ। ਇਹ ਨਹੀਂ ਹੈ ਕਿ ਜਿਵੇਂ ਉਹਨਾਂ ਨੇ ਵੀ ਕਿਹਾ, ਪਰ ਇੱਕ ਵੱਡਾ ਹਿੱਸਾ ਅਸੀਂ ਲਾਈਫ ਆਫ ਕਨਵੀਨੀਅੰਸ, ਜਦੋਂ ਤੁਸੀਂ ਕਨਵੀਨੀਅੰਸ ਚਾਹੁੰਦੇ ਹੋ ਫਿਰ ਤਿਆਰ ਬਿਆਰ ਹੋ ਕੇ ਜਿਹੜਾ ਉਹ ਘਰੋਂ ਪਰੌਂਠੇ ਰੇੜ ਕੇ ਖਾ ਕੇ ਜਾ ਕੇ ਵੀ ਜਾਂਦੇ ਹੋ, ਤੁਸੀਂ ਪਰੌਂਠੇ ਖਾਣ ਬਹਿ ਜਾਂਦੇ ਹੋ ਕਰ ਕਰਾ ਕੇ। ਔਰ ਇਕੱਲਾ ਇਹੀ ਨਹੀਂ ਹੈ, ਮੈਂ ਦੇਖਦਾ ਵੀ ਸੇਵਾ ਤਾਂ ਇੱਕ ਪਾਸੇ ਰਹੀ। ਐਵਰੇਜ ਜੇ ਤੁਸੀਂ ਸਿਟਿੰਗ ਟਾਈਮ ਦੇਖਣਾ ਹੋਏ ਦੀਵਾਨਾਂ 'ਚ ਤੁਹਾਨੂੰ ਬਾਹਰ ਭੀੜ ਮਿਲੇਗੀ, ਲੰਗਰ 'ਚ ਮਿਲੇਗੀ, ਦੂਜੇ ਹੋਏਗੀ ਦੀਵਾਨ 'ਚ 20 ਤੋਂ 25 ਮਿੰਟ ਤੋਂ ਜ਼ਿਆਦਾ ਬਹਿਣ ਵਾਲੇ ਬਹੁਤ ਘੱਟ ਹੋਣਗੇ ਜਿਹੜੇ ਚੌਕੜਾ ਮਾਰ ਕੇ ਬੈਠੇ ਔਰ ਦੀਵਾਨ ਖਤਮ ਹੋਣ ਤੇ ਉੱਠੇ ਨਾ, ਉਹਦੇ 'ਚੋਂ ਵੀ। ਔਰ ਐਵਰੇਜ ਉਨਾ ਕੁ ਟਾਈਮ। ਔਰ ਇਹ ਫਿਰ ਜਦੋਂ ਤੁਸੀਂ ਇਸ ਕਿਸਮ ਦਾ ਸਭ ਕੁਛ ਹੀ ਕਮਰਸ਼ੀਅਲ ਹੋ ਗਿਆ, ਉਹਨਾਂ ਨੇ ਠੀਕ ਕਿਹਾ ਕਿ ਬਈ ਨਾ ਨਿਤਨੇਮ ਹੈ, ਨਾ ਤੁਹਾਡੇ ਕੋਲ ਟਾਈਮ ਹੈ, ਜੋ ਰਹਿੰਦਾ ਸਹਿੰਦਾ ਮੁਫਤ ਦਾ ਫੋਨ ਆ ਗਏ ਜਿਹੜੇ ਤੁਹਾਨੂੰ। ਅੱਗੇ ਤਾਂ ਕੋਈ ਪੇਡ ਟਾਈਮ ਹੁੰਦਾ ਸੀ ਤਾਂ ਉਸ ਤੋਂ ਬਾਅਦ ਜਾਨ ਛੁੱਟ ਜਾਂਦੇ ਸੀ, ਹੁੰਦਾ ਵੀ ਅਨਲਿਮਿਟਿਡ ਬੈਠੇ ਰਹੋ, ਦੇਖੀ ਜਾਓ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ। ਔਰ ਮੁਹੰਮਦ ਅਨਵਰ, ਜਸਬੀਰ ਸਿੰਘ, ਜਗਤਾਰ ਸਿੰਘ ਜੌਲ ਲਿਖਦੇ ਨੇ, ਡਾਕਟਰ ਸਾਹਿਬ ਲੱਗਦਾ ਤਾਂ ਇੱਦਾਂ ਹੈ ਬਈ ਇਹ ਸਾਰੀ ਖੇਡ ਨਾਗਪੁਰੀਆਂ ਦੀ ਹੈ। ਜੇ ਕਿਤੇ ਮੋਦੀ ਹਾਰ ਗਿਆ ਤਾਂ ਰਾਹੁਲ, ਮਮਤਾ, ਅਖਿਲੇਸ਼, ਇਹਨਾਂ 'ਚੋਂ ਸਿਰਫ ਕੇਜਰੀਵਾਲ ਹੀ ਮੋਦੀ ਤੋਂ ਜ਼ਿਆਦਾ ਨਾਗਪੁਰੀਆਂ ਦਾ ਸਕਾ ਹੈ, ਰੱਬ ਰਾਖਾ। ਇਹ ਦੇਖੋ ਮੈਨੂੰ ਖੁਸ਼ੀ ਵੀ ਹੁੰਦੀ ਹੈ ਵੀ ਸਾਡੇ ਵਿੱਚ ਦੂਰਦਰਸ਼ੀ ਵੀ ਨੇ, ਕਿਉਂਕਿ ਕੇਜਰੀਵਾਲ ਔਰ ਮੋਦੀ 'ਚੋਂ ਜੇ ਤੁਸੀਂ ਆਈਡੀਓਲੋਜੀਕਲੀ ਦੇਖੋ ਤੇ ਕੋਈ ਫਰਕ ਨਹੀਂ ਹੈ। ਸੋ ਉਹ ਕਈ ਵਾਰ ਜਿਹੜਾ ਪਿਸ ਪੁੱਸ ਕੇ ਵੀ ਕਿਸੇ ਨੂੰ ਇਹ ਮਨਾ ਲਿਆ ਜਾਂਦਾ ਹੈ, ਪਰ ਕਈ ਵਾਰ ਇਹ ਹੁੰਦਾ ਵੀ ਇੱਕ ਅੰਡਰਸਟੈਂਡਿੰਗ ਹੀ ਹੁੰਦੀ ਹੈ ਵੀ ਇਹਨਾਂ ਨੂੰ ਇੱਕ ਹੱਦ ਤੱਕ ਲੈ ਜਾਓ। ਜਾਂ ਕਿ ਹੁਣ ਤੁਸੀਂ ਪੰਜਾਬ 'ਚ ਦੇਖੋ ਲੋਕ ਅੱਕੇ ਪਏ ਸੀ ਅਕਾਲੀਆਂ ਤੋਂ ਵੀ ਔਰ ਕਾਂਗਰਸ ਤੋਂ ਵੀ। ਸਿੱਖ ਤਰ੍ਹਾਂ ਕੋਈ ਬਦਲ ਦੇਣ ਦੇ ਸਮਰੱਥ ਨੇ, ਉਹ ਕਿਸਾਨ ਲੀਡਰਸ਼ਿਪ ਨੇ ਬੇੜਾ ਗਰਕ ਕਰਤਾ। ਔਰ ਉਹਦੇ 'ਚੋਂ ਉਹਨਾਂ ਨੇ ਲਿਆ ਕੇ ਕੇਜਰੀਵਾਲ, ਆਮ ਆਦਮੀ ਪਾਰਟੀ 92 MLA ਉਹਨਾਂ ਦੇ ਬਿਠਾ ਦਿੱਤੇ। ਹੁਣ ਤੁਸੀਂ ਪਹਿਲਾਂ ਇਹਨਾਂ ਤੋਂ ਜਾਨ ਛਡਾਓ, ਅਗਲੇ ਲਾਓ 10 ਸਾਲ 12 ਸਾਲ ਵੀ ਕੀ ਹੋਏਗਾ ਉਦੋਂ ਤੱਕ ਕੋਈ। ਸੋ ਇਹ ਵੀ ਜਦੋਂ ਇਹ ਵੱਡੀਆਂ ਏਜੰਸੀਆਂ ਖੇਡਦੀਆਂ ਨੇ ਤਾਂ ਹੁੰਦਾ ਵੀ ਤੁਸੀਂ ਕੋਈ ਨਾ ਕੋਈ ਬਦਲ ਦੇ ਤੌਰ ਤੇ। ਹੁਣ ਉਹਨੂੰ ਵਿਕਟਮ ਵੀ ਬਣਾ ਦਿੱਤਾ ਕੇਜਰੀਵਾਲ ਨੂੰ, ਪਹਿਲਾਂ ਉਹਦਾ ਵਿਜ਼ਨ ਵੀ ਦਿਖਾ ਦਿੱਤਾ। ਦੇਖੋ ਜੀ ਦਿੱਲੀ 'ਚ ਐਜੂਕੇਸ਼ਨ, ਹੈਲਥ, ਫਲਾਣੇ ਸੈਕਟਰ, ਫਲਾਣਾ ਡੇਟਾ, ਇਹ ਉਹ ਕੀਤਾ। ਉਹਦੇ ਥੱਲੇ ਪੰਜਾਬ ਦੇ ਸਿੱਖਾਂ ਨੂੰ ਵੀ ਬੇਵਕੂਫ ਬਣਾ ਰਿਹਾ। ਹੁਣ ਇਹਨਾਂ ਕੋਲ ਸੋਰਸ, ਉਹਨਾਂ ਤੋਂ ਤੁਸੀਂ ਜੇ 6 MP ਰਾਜ ਸਭਾ ਲਈ ਚੁਣੇ ਨੇ, 4 ਪੈਸੇ ਦੇ ਕੇ ਆਪਣੇ ਲਾਲੇ ਵੀ ਵਿੱਚ ਵਾੜ ਲਏ। ਸੋ ਮੈਂ ਜੋ ਵੀਰ ਜਗਤਾਰ ਸਿੰਘ ਜੌਲ ਉਹਨਾਂ ਨੇ ਕਿਹਾ ਉਹਦੇ ਨਾਲ ਮੈਂ ਕਿਤੇ ਨਾ ਕਿਤੇ ਐਗਰੀ ਕਰਦਾ ਕਾਫੀ ਹਿੱਸੇ ਨਾਲ। ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ ਇੰਡੀਆ ਇਜ਼ ਨਾਟ ਏ ਡੈਮੋਕ੍ਰੇਸੀ, ਇਨਸਟੈਡ ਇਟ ਇਜ਼ ਏ ਟੈਰੋਕ੍ਰੇਸੀ which is run by terrorists and terrorizing its citizens। ਬਿਲਕੁਲ
ठीक है कि भाई ये बुचर भी ने, टैररिस्ट भी ने जी और ठग भी ने, नाजी भी ने। राजबिंदर सिंह, सोहन सिंह मायल, मुहम्मद अनवर, उन्होंने सारिਆਂ ने फतेह ਜਾਂ खालिस्तान ਦੇ हक ਦੀ ਗੱਲ ਕੀਤੀ है। और किरपाल सिंह चीमा, आज़ादी ਜਾਂ गुलामी। जी ਜੀਵਤ ਗਿਆਨ ਤੋਂ ਹੀ ਜੀਵਤ ਸਿਧਾਂਤ ਪੈਦਾ ਹੁੰਦੇ ਹਨ ਤੇ ਜੀਵਤ ਸਿਧਾਂਤਾਂ ਦੇ ਨਾਲ ਹੀ ਸਦੀਵੀ ਰਾਜ ਬਣਦੇ ਹਨ। ਸਕੂਲਾਂ ਤੇ ਕਾਲਜਾਂ ਦੀਆਂ ਕਲਾਸਾਂ ਵਿੱਚ ਪੜ੍ਹੇ ਮੁਰਦਾ ਹੋਏ ਸਿਧਾਂਤਾਂ ਨਾਲ ਆਜ਼ਾਦੀ ਦੇ ਚਿਰਾਗ ਨਹੀਂ ਬਲਦੇ। ਆਜ਼ਾਦੀ ਰਾਜ ਦੇ ਪਰਚੇ ਤਾਂ ਸੱਚੀਆਂ ਟਕਸਾਲਾਂ ਵਿੱਚ ਹੀ ਪੜ੍ਹੇ ਲਿਖੇ ਜਾਂਦੇ ਹਨ ਭਾਈ। ਜੀਵਤ ਰੂਪ ਗਿਆਨ ਇਸ ਲੋਕ ਵਿੱਚ ਵੀ ਸਹਾਈ ਹੁੰਦਾ ਹੈ, ਪਰਲੋਕ ਵਿੱਚ ਵੀ ਨਾਲ ਨਿਭਦਾ ਹੈ ਭਾਈ। ਗੁਲਾਮੀ 'ਚੋਂ ਉਪਜੇ ਲੋਕਤੰਤਰ ਦੇ ਬਣਾਏ ਮੁਰਦਾ ਸਹਾਰੇ ਕਈ ਵਾਰ ਜ਼ਮੀਰਾਂ ਨੂੰ ਵੀ ਮੁਰਦਾ ਕਰ ਜਾਂਦੇ ਹਨ ਤੇ ਮੁਰਦੇ ਜ਼ਮੀਰ ਕਦੇ ਵੀ ਆਜ਼ਾਦੀ ਦੀ ਬਾਤਾਂ ਨਹੀਂ ਪਾਇਆ ਕਰਦੇ। ਇਸੇ ਕਰਕੇ ਹੀ ਬਾਬੇ ਨੂੰ ਕਹਿਣਾ ਪਿਆ, ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਮਾਇਆ ਦੇ ਗਿਆਨ ਨਾਲ ਪਦਾਰਥ ਦੇ ਸੁੱਖ ਦੀ ਗੁਲਾਮੀ ਤਾਂ ਪ੍ਰਾਪਤ ਹੋ ਸਕਦੀ ਹੈ, ਪਰ ਮਾਇਆ ਤੇ ਰਾਜ ਕਰਨ ਅਤੇ ਮੁਕਤ ਰਹਿਣ ਦਾ ਅਕਾਲੀ ਗਿਆਨ ਤਾਂ ਸੀਸ ਭੇਟ ਕਰਕੇ ਪ੍ਰਾਪਤ ਕੀਤੇ ਜੀਵਤ ਅੰਮ੍ਰਿਤ ਗਿਆਨ ਨਾਲ ਹੀ ਪ੍ਰਗਟ ਹੋਵੇਗਾ ਭਾਈ। ਤੇ ਇਹ ਫੈਸਲਾ ਤੁਸੀਂ ਹੀ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਮੈਂ ਇਹਦੇ 'ਚ ਕੀ ਐਡ ਕਰਾਂ, ਇੰਨੇ ਖੂਬਸੂਰਤ so nice ਤੱਤ ਨੇ ਗੁਰਮਤਿ ਸਿਧਾਂਤ ਦੇ। जी ਵੀਰ ਜਸਪੀਰ ਸਿੰਘ ਕਹਿੰਦੇ ਨੇ ਇੰਡੀਅਨ ਡਿਪਲੋਮੇਸੀ ਬੈਕਫੁੱਟ, ਖਾਲਿਸਤਾਨ ਰੈਫਰੈਂਡਮ ਇਜ਼ ਡੈਮੋਕ੍ਰੈਟਿਕ ਸਮਾਰਟ ਪ੍ਰੋਸੈਸ। ਬਿਲਕੁਲ ਠੀਕ ਫਰਮਾਇਆ ਤੁਸੀਂ। ਦੀਪ ਸਿੰਘ ਕਹਿੰਦੇ ਨੇ 6 ਮਹੀਨੇ ਹੋਰ ਫੌਜੀ ਮਰਵਾਉਣਗੇ ਹੁਣ, ਇਹ ਚਾਈਨਾ ਦੇ ਕੰਟੈਕਸਟ ਜੋ ਇਹ ਕਰ ਰਹੇ ਨੇ। ਦੀਪ ਸਿੰਘ ਕਹਿੰਦੇ ਨੇ ਕੰਜਰੀਵਾਲ ਵੀ ਤੇ ਚੋਰ ਹੀ ਹੈ, ਉਹ ਵੀ ਤਾਂ ਹਿੰਦੂਤਵਾ ਵਾਲੇ ਏਜੰਡੇ ਤੇ ਚੱਲਦਾ ਹੈ। ਈਡੀ ਊਡੀ ਦਾ ਸਿਰਫ ਡਰਾਮਾ ਹੈ, ਇਹ ਉਸ ਤੋਂ ਪਹਿਲਾਂ ਵੀ ਗੱਲ ਹੋ ਚੁੱਕੀ ਹੈ। जी और मोहम्मद तायब कहते हैं मोदी डिक्टेटर चाइना से ऐसा डरता है जैसे चाइना के पास इसकी वीडियोस हों। मोदी डिक्टेटर दुनिया का इकलौता सो कॉल्ड लीडर है जो अपने दुश्मन मुल्क के खिलाफ नहीं बोलता। हिटलर जमा मुसोलिनी इक्वल टू मोदी। बिल्कुल ठीक फरमाया, इसलिए उन्हें क्या ना कोई आया ना कोई गया ना कोई घुसा। और ਇਹ ਤਾਂ ਸੁਬਰਾਮਨੀਅਮ ਸਵਾਮੀ ਵੀ ਕਹਿੰਦਾ ਵੀ ਇਹ ਚੀਨ ਦੇ ਖਿਲਾਫ ਨਹੀਂ ਬੋਲੇਗਾ ਕਦੇ। ਉਹ ਕਹਿੰਦਾ ਮੈਨੂੰ ਪਤਾ ਕੀ ਹੈ ਪਰ ਮੈਂ ਨਹੀਂ ਦੱਸਣਾ, ਨਹੀਂ ਤਾਂ ਬੀਜੇਪੀ ਦਾ ਬੜਾ ਨੁਕਸਾਨ ਹੋ। ਸੋ ਇਟਸ ਮੋਰ ਦੈਨ ਵਟ ਮੀਟਸ ਦਾ ਆਈ। ਔਰ ਜਿਵੇਂ ਅਸੀਂ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਰਚਿਤ 12 ਮਾਹ ਦਾ ਜ਼ਿਕਰ ਕਰ ਰਹੇ ਹਾਂ। ਅੱਜ ਵਿਸਾਖ ਦੇ ਮਹੀਨੇ ਪਰਥਾਏ, ਹਾਲਾਂ ਮਹੀਨਾ ਤਾਂ ਚੇਤ ਦਾ ਚੱਲ ਰਿਹਾ, ਲੇਕਿਨ ਕਿਉਂਕਿ ਇਸ ਦੇ ਵਿੱਚ ਸਾਡੀ ਬਹੁਤ ਸਾਰਿਆਂ ਦੀ ਸੀ ਕਿ ਇਹਨੇ ਰੋਹ ਤੁਸੀਂ ਇਹਦੀ ਵਿਆਖਿਆ ਕਰੋ। ਸੋ ਅੱਜ ਅਸੀਂ ਵਿਸਾਖ ਮਹੀਨੇ ਦੀ ਜਿਹੜਾ ਉਹ ਉਸ ਦੇ ਉੱਤੇ ਗੱਲ ਕਰਦੇ। ਵਿਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖਿਆ ਹਰ ਦੁਆਰ ਆਵੋ ਦਇਆ ਕਰੇ। ਕਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। दूर न जाना अंतर माना, हर का महल पछाना। नानक वैसाखी प्रभ पावै, सुरत शब्द मन मन। ਹੁਣ ਵਿਸਾਖ ਵੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਸਪਰਿੰਗ ਦੀ ਕੰਟੀਨਿਊਟੀ ਹੁੰਦੀ ਹੈ। ਹਾਲਾਂ ਜੇਠ ਹਾੜ ਸਾਡੇ ਉਸ ਖਿੱਤੇ 'ਚ ਪੂਰੇ 2 ਮਹੀਨੇ ਸਮਰ ਦੇ ਮੰਨੇ ਜਾਂਦੇ ਨੇ ਔਰ ਇਸ ਲਈ ਚੇਤਰ ਔਰ ਵਿਸਾਖ ਸਪਰਿੰਗ ਦੇ ਦਾਇਰਾਕਾਰ 'ਚ ਹੀ ਆਉਂਦੇ ਨੇ। ਇਸ ਲਈ ਬਹੁਤ ਸਾਰੇ ਵਿਆਹ ਸ਼ਾਦੀਆਂ ਵੀ ਇਹਨਾਂ ਦਿਨਾਂ 'ਚ ਹੀ ਹੁੰਦੀਆਂ ਸੀ, ਵਿਸਾਖ 'ਚ ਖਾਸ ਤੌਰ 'ਤੇ। ਔਰ ਇਹ ਉਹ ਮੌਸਮ ਹੈ ਜਦੋਂ ਨਵੀਆਂ ਕਰੁੰਬਲਾਂ ਫੁੱਟ ਰਹੀਆਂ ਨੇ, ਨਵੀਆਂ ਸ਼ਾਖਾਵਾਂ, ਨਵੀਂ ਵੈਜੀਟੇਸ਼ਨ। ਵਿਸਾਖ ਭਲਾ ਸਾਖਾ ਵੇਸ ਕਰੇ ਕਿ ਭਾਈ ਇਹ ਕਰੁੰਬਲਾਂ ਫੁੱਟਦੀਆਂ ਜਾਂ ਨਵੇਂ ਪੌਦੇ, ਉਹਨਾਂ ਦੀ ਹਰਿਆਵਲ ਇਵੇਂ ਹੀ ਲੱਗਦੀ ਹੈ ਜਿਵੇਂ ਉਹਨਾਂ ਨੇ ਨਵੇਂ ਕੱਪੜੇ ਪਾਏ ਨੇ। ਜਿਵੇਂ ਮੌਸਮ ਕੁਦਰਤ ਨੇ, ਜਦੋਂ ਗੁਰੂ ਸਾਹਿਬ ਨੇ ਵੀ ਫਰਮਾਇਆ ਕਿ ਭਾਈ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਜੇ ਉਹਦੇ ਕੱਪੜੇ ਕਹਿਣਾ ਹੋਏ ਅਕਾਲ ਪੁਰਖ ਦੇ, ਉਹ ਤਾਂ ਇਹੀ ਨੇ ਵੀ ਕਿਹੜਾ ਪਤਝੜ ਹੈ, ਕਦੋਂ ਸ਼ਾਖਾਵਾਂ ਫੁੱਟੀਆਂ ਨੇ, ਕਰੁੰਬਲਾਂ ਆਈਆਂ ਨੇ। ਧਨ ਦੇਖਿਆ ਹਰ ਦੁਆਰ ਆਵੋ ਦਇਆ ਕਰੇ, ਕਿ ਜਿਹੜੀ ਰੂਹ ਵਾਹਿਗੁਰੂ ਤੋਂ ਵਿਛੋੜੇ 'ਚ ਹੈ
ਉਹ ਇਸ ਨੂੰ ਬੜੇ ਸ਼ਿੱਦਤ ਦੇ ਨਾਲ ਮਹਿਸੂਸ ਕਰਦੀ ਹੈ ਕਿ ਮੈਂ ਦੇਖ ਰਹੀ ਹਾਂ ਮੇਰਾ ਪਿਆਰਾ, ਮੇਰਾ ਅਕਾਲ ਪੁਰਖ ਵਾਹਿਗੁਰੂ ਮੇਰੇ ਦਿਲ ਦੇ ਸਿੰਘਾਸਨ 'ਤੇ ਕਦੋਂ ਵਿਰਾਜਮਾਨ ਹੋਏ, ਆਵੋ ਦਇਆ ਕਰੇ, ਕਿ ਕਦੋਂ ਉਹ ਦਇਆ ਕਰਕੇ ਜਿਹੜਾ ਹੈ ਉਹ ਮੇਰੇ ਧੁਰ ਅੰਦਰ ਵਾਹਿਗੁਰੂ ਆ ਕੇ ਵਸੇਗਾ। ਕਰ ਆਓ ਪਿਆਰੇ ਦੁੱਤਰ ਤਾਰੇ, ਕਿ ਹੇ ਮੇਰੇ ਪਿਆਰੇ ਆਪਣੇ ਘਰ ਆਓ ਔਰ ਮੈਨੂੰ ਤੁਸੀਂ ਤੁਧ ਬਿਨ ਅੱਡ ਨਾ ਮੋਲੋ। ਤੇਰੇ ਬਿਨਾ ਮੈਂ ਤਾਂ, ਮੇਰਾ ਕੌਡੀ ਮੁੱਲ ਨਹੀਂ ਹੈ। ਮੈਨੂੰ ਕੌਣ ਪੁੱਛਦਾ ਹੈ? ਜੇ ਵਾਹਿਗੁਰੂ ਦਾ ਵਾਸਾ ਰੂਹ ਦੇ ਵਿੱਚ ਹੁੰਦਾ ਹੈ ਤੇ ਉਸ ਰੂਹ ਦੇ ਅੰਦਰ ਜਿਹੜਾ ਉਹ ਜੀਵਨ ਧੜਕਦਾ ਹੈ। ਕਰ ਆਓ ਪਿਆਰੇ ਦੁੱਤਰ ਤਾਰੇ, ਤੁਸੀਂ ਮੈਨੂੰ ਇਸ ਸੰਸਾਰ ਸਾਗਰ ਤੋਂ ਪਾਰ ਲਿਜਾਓ। ਤਾਂ ਮੈਂ ਇਸ 'ਚ ਡੁੱਬ ਰਿਹਾ ਹਾਂ। ਮੇਰੀ ਰੂਹ ਜਿਹੜੀ ਹੈ ਉਹ ਇਸ ਤੇਰੇ ਨਾਂ ਦੇ ਸਹਾਰੇ ਇਸ ਭਵ ਸਾਗਰ ਨੂੰ ਪਾਰ ਕਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। ਹੇ ਵਾਹਿਗੁਰੂ ਮੈਂ ਤਾਂ ਤੇਰੇ ਬਿਨਾ ਇੱਕ ਕੌਡੀ ਦਾ ਨਹੀਂ ਹੈ, ਔਰ ਤੇਰੇ ਨਾਲ ਹੀ ਮੈਂ, ਜਦੋਂ ਤੂੰ ਮੇਰੇ 'ਚ ਆ ਕੇ ਵਸਦਾ ਹੈ ਤੇ ਮੇਰੀ ਕੋਈ ਕੀਮਤ ਬਣਦੀ ਹੈ। ਤੇਰੇ ਬਿਨਾ ਮੇਰੀ ਕੋਈ ਕੀਮਤ ਨਹੀਂ ਹੈ। ਤੂੰ ਮੈਨੂੰ ਔਰ ਬਾਕੀਆਂ ਸਾਰਿਆਂ ਨੂੰ ਜਿਹੜਾ ਹੈ ਉਹ ਸਹਾਰਾ ਦੇ ਕੇ ਇਸ ਭਵ ਸਾਗਰ ਤੋਂ ਪਾਰ ਲਿਜਾ ਸਕਦਾ ਹੈ। ਕੀਮਤ ਕੌਣ, ਤੇਰੀ ਕੀਮਤ ਕੌਣ ਪਾ ਸਕਦਾ ਹੈ? ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਕਿ ਮੈਂ ਇੱਕ ਪਲ ਲਈ ਵੀ ਤੈਨੂੰ ਆਪਣੇ ਤੋਂ ਦੂਰ ਨਹੀਂ ਸਮਝਦੀ। ਹੈ ਰੂਹ ਦੀ ਔਰ ਵਾਹਿਗੁਰੂ ਦੀ ਗੁਫ਼ਤਗੂ ਹੈ। ਮੈਂ ਆਪਣੇ ਅੰਦਰ ਮੰਨਦਾ ਕਿ ਭਾਈ ਤੇਰੇ ਬਿਨਾ ਮੇਰਾ ਕੋਈ ਸਹਾਰਾ ਨਹੀਂ ਹੈ, ਔਰ ਇਸ ਦੇ ਉੱਤੇ ਹੀ ਜਿਹੜਾ ਹੈ ਮੈਨੂੰ ਹਮੇਸ਼ਾ ਮੈਂ ਤੇਰੇ ਨਾਲ ਆਪਣਾ ਆਪਾ ਮਹਿਸੂਸ ਕਰਦਾ ਹਾਂ। ਆਪਣੇ ਨਾਲ ਮੈਂ ਹਮੇਸ਼ਾ ਜਿਹੜਾ ਹਰ ਕਾ ਮਹਿਲ ਪਛਾਨਾ, ਕਿ ਮੈਂ ਇਵੇਂ ਹੀ ਹੈ ਕਿ ਮੈਂ ਹੇ ਵਾਹਿਗੁਰੂ ਤੇਰੇ ਮਹਿਲ 'ਚ ਰਹਿੰਦਾ, ਤੇਰੇ ਥਾਂ 'ਤੇ ਰਹਿੰਦਾ। ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਇਹ ਫਰਮਾਨ ਕਰਦੇ ਨੇ, ਨਾਨਕ ਵੈਸਾਖੀ ਪ੍ਰਭ ਪਾਵੈ, ਕਿ ਤੁਹਾਡੀ ਸੁਰਤ ਇਵੇਂ ਵਾਹਿਗੁਰੂ ਦੇ ਨਾਲ ਜਿਹੜੀ ਹੈ ਸਾਂਗੋ ਪਾਂਗ ਹੋਏ, ਇਵੇਂ ਉਸ ਦੇ ਵਿੱਚ ਰਚੀ ਮਿਚੀ ਹੋਏ ਕਿ ਤੁਸੀਂ ਵਿਸਾਖ ਦੇ ਮਹੀਨੇ 'ਚ ਉਹ ਵਾਹਿਗੁਰੂ ਦੀ ਹੋਂਦ, ਵਾਹਿਗੁਰੂ ਦਾ ਸ਼ਬਦ ਤੁਹਾਡੇ ਅੰਦਰ ਰਚਿਆ ਮਿਚਿਆ ਹੋਏ, ਔਰ ਤੁਹਾਡੀ ਸੁਰਤ ਉਸ ਸ਼ਬਦ ਦੇ ਨਾਲ ਜੁੜੀ ਹੋਏ, ਔਰ ਇਹੀ ਤੁਹਾਡੇ ਮਨ ਦੇ ਵਿੱਚ ਹੋਏ ਕਿ ਵਾਹਿਗੁਰੂ ਤੋਂ ਬਿਨਾਂ ਮੇਰਾ ਹੋਰ ਕੋਈ ਸਹਾਰਾ ਨਹੀਂ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਫਰਸਟ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।